ਉਧਰ ਮੋਦੀ ਦਾ ਜਿਹੜਾ ਖਾਸ ਫਰੈਂਡ ਅਡਾਨੀ, ਉਸ ਦੀ ਵੀ ਅਮਰੀਕਾ ਦੇ ਨਾਲ ਦੁਬਾਰਾ ਜਿਹੜੀ ਉਹ ਖੜਕੀ ਕਹਿ ਸਕਦੇ ਹਾਂ ਵੀ ਉਹ ਹੈਗੀ ਆ। ਉਹ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਆ ਨਿਗਾਹ ਦੇ ਵਿੱਚ ਇੱਕ ਵਾਰੀ ਫੇਰ ਆ ਰਿਹਾ ਹੈਗਾ ਆ। ਹੁਣ ਜਿਹੜੇ ਯੂਐਸ ਦੇ ਦੁਆਰਾ ਇਹ ਹਰਜੋਤ ਸਿੰਘ ਜੀ ਅਡਾਨੀ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਆ। ਵਾਲ ਸਟਰੀਟ ਜਰਨਲ ਜਿਹੜੀ ਅਖਬਾਰ ਆ, ਉਹਨਾਂ ਨੇ ਇੱਕ ਵੱਡੀ ਜਿਹੜੀ ਆ ਰਿਪੋਰਟ ਇਸ ਬਾਬਤ ਜਿਹੜੀ ਉਹ ਛਾਪੀ ਆ। ਉਹਨਾਂ ਨੇ ਇਸ ਦੇ ਵਿੱਚ ਦਾਅਵਾ ਕੀਤਾ ਆ ਵੀ ਅਡਾਨੀ ਦੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ, ਜਿਸ ਕਰਕੇ ਉਸ ਨੂੰ ਤੇ ਉਸ ਦੀ ਕੰਪਨੀ ਨੂੰ ਸੈਂਕਸ਼ਨਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਯੂਐਸ ਦੇ ਜਿਹੜੇ ਪ੍ਰੋਸੀਕਿਊਟਰ ਆ ਉਹ ਇਹ ਮੰਨਦੇ ਨੇ, ਉਹਨਾਂ ਨੂੰ ਇਹ ਸ਼ੱਕ ਆ ਵੀ ਗੌਤਮ ਅਡਾਨੀ ਦੀਆਂ ਜਿਹੜੀਆਂ ਕੰਪਨੀਆਂ ਆ, ਉਹਨਾਂ ਨੇ ਈਰਾਨ ਤੋਂ ਐਲਪੀਜੀ ਲਿਕੁਇਫਾਈਡ ਪੈਟਰੋਲੀਅਮ ਗੈਸ ਉਹ ਇੰਪੋਰਟ ਕੀਤੀ ਹੋ ਸਕਦੀ ਆ। ਅਮਰੀਕਾ ਦਾ ਕਾਨੂੰਨ ਇਸ ਮੌਕੇ ਈਰਾਨ ਤੋਂ ਕਿਸੇ ਵੀ ਤਰੀਕੇ ਦਾ ਜਿਹੜਾ ਤੇਲ ਤੇ ਗੈਸ ਆ, ਉਸ ਖੇਤਰ ਦੇ ਨਾਲ ਸੰਬੰਧਿਤ ਕੋਈ ਵੀ ਪ੍ਰੋਡਕਟ ਆ, ਉਹ ਟਰੇਡ ਕਰਨ ਦੇ ਉੱਤੇ ਪ੍ਰੋਹਿਬਿਟ ਕਰਦਾ ਆ, ਉਸ ਨੂੰ ਫੋਰਬਿਡ ਕਰਦਾ ਆ, ਉਹ ਰੋਕਦਾ ਆ। ਤੇ ਨਾਲ ਹੀ ਅਮਰੀਕਾ ਨੇ ਇਹ ਚੇਤਾਵਨੀ ਦਿੱਤੀ ਹੋਈ ਹੈਗੀ ਆ ਵੀ ਜੇ ਕੋਈ ਇਹਨਾਂ ਦੇ ਨਾਲ ਇਸ ਖੇਤਰ ਦੇ ਵਿੱਚ ਬਿਜ਼ਨਸ ਕਰੂਗਾ ਈਰਾਨ ਦੇ ਨਾਲ, ਤਹਿਰਾਨ ਦੇ ਨਾਲ, ਤਾਂ ਉਹਨੂੰ ਵੱਡੀਆਂ ਜਿਹੜੀਆਂ ਪੈਨਲਟੀਜ਼ ਤੇ ਯੂਐਸ ਦੀ ਮਾਰਕੀਟ ਚੋਂ ਸਿੱਧੇ ਤੌਰ ਦੇ ਉੱਤੇ ਬੈਨ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਪੈ ਸਕਦਾ ਆ। ਯੂਐਸ ਦੇ ਪ੍ਰੋਸੀਕਿਊਟਰਸ ਆਲਰੇਡੀ ਇੱਕ ਰਿਸ਼ਵਤਖੋਰੀ ਦੀ ਸਕੀਮ ਦੇ ਤਹਿਤ, ਜਿਸ ਦੇ ਤਹਿਤ ਅਡਾਨੀ ਦੇ ਉਲਟ ਵਾਰੰਟ ਵੀ ਜਿਹੜੇ ਉਹ ਜਾਰੀ ਹੋ ਚੁੱਕੇ ਆ। ਇਸ ਨੂੰ ਚਾਰਜ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ ਸੋਲਰ ਪਾਵਰ ਸਪਲਾਈ ਕੰਟਰੈਕਟਸ ਦੇ ਜਿਹੜੇ ਉਹ ਸੰਬੰਧ ਦੇ ਵਿੱਚ। ਭਾਰਤ ਦੀ ਸਰਕਾਰ ਅਡਾਨੀ ਨੂੰ ਇੱਕ ਬਹੁਤ ਤਗੜਾ ਲੀਡਰ ਮੰਨਦੀ, ਇੰਡਸਟਰੀਅਲ ਲੀਡਰ ਮੰਨਦੀ ਆ, ਪਰ ਵਾਸ਼ਿੰਗਟਨ ਦੇ ਪੁਆਇੰਟ ਆਫ ਵਿਊ ਤੋਂ ਉਹ ਇੱਕ ਰਿਸ਼ਵਤਖੋਰ ਲੀਡਰ, ਰਿਸ਼ਵਤਖੋਰ ਬਿਜ਼ਨਸਮੈਨ ਤੇ ਅਮਰੀਕਾ ਦੇ ਉਲਟ ਜਾ ਕੇ ਈਰਾਨ ਦੇ ਨਾਲ ਸੰਬੰਧ ਬਣਾ ਕੇ ਉਹਨਾਂ ਨੂੰ ਜਿਹੜਾ ਆ ਉੱਥੋਂ ਗੈਸ ਤੇ ਤੇਲ ਲੈਣ ਦੀ ਜਿਹੜੀ ਫਿਰਾਕ ਦੇ ਵਿੱਚ ਜਿਹੜਾ ਉਹ ਲੱਗ ਰਿਹਾ ਆ। ਹੁਣ ਅਡਾਨੀ ਤੇ ਉਹਨਾਂ ਦੀ ਜਿਹੜੀ ਕੰਪਨੀਆਂ ਆ, ਉਹ ਇਸ ਚੀਜ਼ ਨੂੰ ਕਹਿ ਰਹੀਆਂ ਵੀ ਇਹ ਨਿਰ ਆਧਾਰ ਆ, ਇਸ ਦੇ ਵਿੱਚ ਸੱਚ ਨਹੀਂ ਆ, ਇਹ ਬੇਸਲੈਸ ਕਹਿੰਦੇ ਵੀ ਐਕੁਜ਼ੀਸ਼ਨਸ ਜਿਹੜੀਆਂ ਉਹ ਲਾਈਆਂ ਗਈਆਂ ਆ। ਪਰ ਕਹਿੰਦੇ ਵੀ ਅਡਾਨੀ ਨੇ ਇਹ ਸੈਂਕਸ਼ਨਸ ਕਿੱਦਾਂ ਜਿਹੜੀਆਂ ਆ ਉਸ ਤੋਂ ਬਚਾਉਣ ਦੇ ਲਈ ਚੀਜ਼ਾਂ ਜਿਹੜੀਆਂ ਉਹ ਕਰ ਰਿਹਾ। ਕਹਿੰਦੇ ਵੀ ਸ਼ੈਡੋ ਟੈਂਕਰਸ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਗਈ ਹੋ ਸਕਦੀ ਹੈ। ਸ਼ੈਡੋ ਟੈਂਕਰ ਕੀ ਹੁੰਦੇ ਆ? ਉਹ ਜਿਹੜੇ ਵੈਸਲਸ ਆ ਜਿਨ੍ਹਾਂ ਨੂੰ ਤੇਲ ਜਾਂ ਐਲਪੀਜੀ ਟਰਾਂਸਪੋਰਟ ਕਰਨ ਦੇ ਲਈ ਜਿਹੜਾ ਆ ਉਹ ਚੋਰੀ ਦੇਣੀ ਜਿਹੜਾ ਉਹ ਵਰਤਿਆ ਜਾਂਦਾ ਆ, ਖਾਸ ਕਰਕੇ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਦੇ ਨਾਲ ਹਰਜੋਤ ਸਿੰਘ ਜੀ ਟ੍ਰੇਡ ਕਰਨ ਦੇ ਉੱਤੇ ਰੋਕਾਂ ਲੱਗੀਆਂ ਹੁੰਦੀਆਂ ਆ। ਜਿਹੜੇ ਕੰਗਲੋਮਰੇਟ ਅਡਾਨੀ ਵਰਗਾ ਜੇ ਉਹ ਸਿੱਧਾ ਈਰਾਨ ਦੇ ਐਲਪੀਜੀ ਸ਼ਿਪਮੈਂਟਸ ਦੇ ਨਾਲ ਜੁੜ ਜਾਂਦਾ ਆ, ਤਾਂ ਕਹਿੰਦੇ ਵੀ ਯੂਐਸ ਦੀਆਂ ਅਥਾਰਟੀਜ਼ ਦੀਆਂ ਨਜ਼ਰਾਂ ਦੇ ਵਿੱਚ ਉਹ ਆਉਂਦਾ ਆ। ਵਾਇਲੇਸ਼ਨਸ ਜਿਹੜੀ ਉਹ ਨਜ਼ਰ ਆਉਂਦੀ ਆ, ਤਾਂ ਯੂਐਸ ਦੀ ਮਾਰਕੀਟ ਦੇ ਵਿੱਚ ਇੱਕ ਤਾਂ ਉਹਨਾਂ ਦਾ ਕੰਮ ਜਿਹੜਾ ਹੈ ਉਹਨਾਂ ਦੇ ਲਈ ਉਹ ਬੰਦ ਹੋ ਜੂਗੀ, ਤੇ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਸ ਦੇ ਉਲਟ ਇੱਕ ਤਿੱਖਾ ਜਿਹੜਾ ਐਕਸ਼ਨ ਆ ਉਹ ਲਿਆ ਜਾ ਸਕਦਾ ਹੈਗਾ ਆ। ਸੋ ਇੱਕ ਇਜ਼ਰਾਈਲ ਦੇ ਐਂਗਲ ਤੋਂ ਵੀ ਆਪਾਂ ਨੂੰ ਹਰਜੋਤ ਸਿੰਘ ਜੀ ਇਹ ਸਾਰਾ ਕੁਝ ਦੇਖਣ ਦੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ। ਰੀਜ਼ਨ ਇਹੀ ਜਿਹੜਾ ਉਹ ਚੱਲ ਰਿਹਾ ਆ ਵੀ ਭਾਰਤ ਦਾ ਜਿਹੜਾ ਰਿਸ਼ਤਾ ਹੈ ਇਜ਼ਰਾਈਲ ਦੇ ਨਾਲ ਕੰਪਲੀਕੇਟ ਹੋ ਸਕਦਾ ਆ ਜੇ ਈਰਾਨ ਦੇ ਨਾਲ ਇਹ ਜਿਹੜਾ ਤੇਲ ਦਾ ਵਪਾਰ ਆ ਉਹ ਸਾਬਤ ਇਸ ਦੇ ਵਿੱਚ ਹੋ ਜਾਂਦਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਦਾਂ ਦੇ ਜਿਹੜੇ ਅਡਾਨੀ ਵਰਗੇ ਆ ਉਹਨਾਂ ਨੇ ਇਹਨਾਂ ਨੂੰ ਨਾ ਤਾਂ ਜਿਹੜਾ ਉਹ ਕਹਿਣਾ ਹੀ ਕਹਿਣਾ ਆ ਵੀ ਇਹ ਦੋਸ਼ ਜਿਹੜੇ ਗਲਤ ਆ, ਪਰ ਅੰਦਰ ਖਾਤੇ ਇਹ ਇਸੇ ਤਰੀਕੇ ਦੇ ਨਾਲ ਹੀ ਆਪਣਾ ਕੰਮ ਨੂੰ, ਆਪਣੇ ਵਪਾਰ ਨੂੰ ਜਿਹੜਾ ਉਹ ਵਧਾ ਰਹੇ ਹੋਣਗੇ। ਸੋ ਇਹ ਜਿਹੜਾ ਧੂੰਆਂ ਹਰਜੋਤ ਸਿੰਘ ਜੀ ਉੱਠ ਰਿਹਾ ਆ, ਇੱਥੋਂ ਇਹੀ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਅਡਾਨੀ ਤੇ ਜਿਹੜਾ ਈਰਾਨ ਐਲਪੀਜੀ ਦਾ ਜਿਹੜਾ ਵਪਾਰ ਆ ਉਹ ਹੋਇਆ ਹੁੰਦਾ ਜਾਪ ਰਿਹਾ ਹੈ। ਇਸ ਚੀਜ਼ ਨੂੰ ਇਹ ਕਿਰਤਘਣ ਕਹਿੰਦੇ ਆ ਵੀ ਇੱਕ ਪਾਸੇ ਰਸ਼ੀਆ ਦੇ ਉੱਤੇ ਇੰਨੀਆਂ ਸੈਂਕਸ਼ਨਸ ਲੱਗੀਆਂ ਅਮਰੀਕਾ ਦੀ ਸਰਕਾਰ ਵੱਲੋਂ। ਅਮਰੀਕਾ ਦੀ ਸਰਕਾਰ ਯੂਕਰੇਨ ਨੂੰ ਸਪੋਰਟ ਕਰਦੀ ਸੀ ਤੇ ਇਹ 2 ਸਾਲ ਲਗਾਤਾਰ ਉੱਥੋਂ ਜਿਹੜਾ ਗੈਸ ਖਰੀਦਦੇ ਰਹੇ। ਹੁਣ ਈਰਾਨ ਦੇ ਮਾਮਲੇ ਦੇ ਵਿੱਚ ਈਰਾਨ ਨੂੰ ਅਮਰੀਕਾ ਵਾਲੇ ਨੰਬਰ 1 ਦੁਸ਼ਮਣ ਮੁਲਕ ਮੰਨਦੇ ਆ, ਈਰਾਨ ਤੇ ਚਾਈਨਾ ਨੂੰ, ਤੇ ਇਜ਼ਰਾਈਲ ਵਾਲੇ ਵੀ। ਤੇ ਇੱਕ ਪਾਸੇ ਇਜ਼ਰਾਈਲ ਵਾਲਿਆਂ ਤੋਂ ਜਿਹੜੇ ਸਹਾਇਤਾ ਲੈ ਰਹੇ ਆ ਮਿਲਟਰੀ ਦੀ, ਦੂਸਰੇ ਪਾਸੇ ਜਿਹੜੇ ਇਜ਼ਰਾਈਲ ਦਾ ਦੁਸ਼ਮਣ ਮੁਲਕ ਆ ਉਹਨਾਂ ਤੋਂ ਗੈਸ ਵੀ ਖਰੀਦ ਰਹੀ ਹੈਗੇ ਆ।
ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਮੁਤਾਬਕ ਕਹਿੰਦੇ ਵੀ ਜਿਹੜੀ ਫੋਰਨ ਬ੍ਰਾਈਬਰੀ ਆ, ਪਬਲਿਕ ਕਰਪਸ਼ਨ, ਮਨੀ ਲਾਂਡਰਿੰਗ, ਕ੍ਰਿਪਟੋ ਮਾਰਕੀਟ ਵਗੈਰਾ, ਉਹਨਾਂ ਦੇ ਜਿਹੜੀਆਂ ਉਹਨਾਂ ਦੇ ਈਜ਼ ਕੀਤਾ ਜਾਵੇ ਇਨਫੋਰਸਮੈਂਟ ਨੂੰ, ਜਿਹੜਾ ਵਾਈਟ ਕਾਲਰ ਕ੍ਰਾਈਮ ਹੈਗਾ ਆ। ਜਸਟਿਸ ਡਿਪਾਰਟਮੈਂਟ ਦੀ ਅਟਾਰਨੀ ਜਨਰਲ ਜੋ ਪੈਮ ਬੌਂਡੀ ਹੋਣੀ ਆ, ਉਹਨਾਂ ਨੇ ਪ੍ਰੋਸੀਕਿਊਟਰਸ ਨੂੰ ਕਿਹਾ ਵੀ ਜਿਹੜੇ ਐਂਟੀ ਮਨੀ ਲਾਂਡਰਿੰਗ ਤੇ ਹੋਰ ਸੈਕਸ਼ਨ ਅਵੇਜਨ ਮਾਮਲੇ ਹੈਗੇ ਆ, ਡਰੱਗ ਕਾਰਟਲਸ ਦੇ ਮਾਮਲੇ ਦੇ ਵਿੱਚ, ਇੰਟਰਨੈਸ਼ਨਲ ਕ੍ਰਾਈਮ ਆਰਗੇਨਾਈਜੇਸ਼ਨ ਦੇ ਮਾਮਲੇ ਦੇ ਵਿੱਚ, ਇਹਨਾਂ ਨੂੰ ਧਿਆਨ ਦੇ ਨਾਲ ਜਿਹੜਾ ਆ ਚੈੱਕ ਕੀਤਾ ਜਾਵੇ। ਸੋ ਅਡਾਨੀ ਗਰੁੱਪ ਜਿਹੜਾ ਆ, ਇਹਨਾਂ ਨੂੰ ਹੁਣ ਬਿਲਕੁਲ ਚਾਰਜ ਕੀਤਾ ਜਾਊਗਾ ਯੂਐਸ ਦੀਆਂ ਕੋਰਟਸ ਦੇ ਵਿੱਚ। ਖਾਸ ਕਰਕੇ ਇਹਨਾਂ ਦੇ ਜਿਹੜੇ ਕੀ ਐਗਜ਼ੀਕਿਊਟਿਵਸ ਹੈਗੇ ਆ ਅਡਾਨੀ ਗਰੁੱਪ ਦੇ, ਹੁਣ ਜੋ ਕਿ ਫੇਸ ਕਰ ਰਹੇ ਆ ਕਰੰਟਲੀ ਬ੍ਰਾਈਬਰੀ ਚਾਰਜ ਦੇ ਉੱਤੇ। ਸੋ ਜਿਸ ਹਿਸਾਬ ਦੇ ਨਾਲ ਅਡਾਨੀ ਹੁਣੀ ਕਹਿੰਦੇ ਸੀ ਵੀ ਸ਼ਾਇਦ ਜਾਂ ਭਾਰਤ ਦੀ ਸਰਕਾਰ ਵੀ ਜੀ ਉਹ ਪਹਿਲੇ ਵਾਲੇ ਮਾਮਲੇ 'ਚੋਂ ਬਚ ਜੂਗੇ, ਹੁਣ ਦੂਸਰਾ ਜਿਹੜਾ ਮਾਮਲਾ ਆ ਉਹ ਬਿਲਕੁਲ ਹੁਣ ਸਾਹਮਣੇ ਆ ਗਿਆ ਹੈਗਾ। ਸੋ ਇਹਦੇ ਕਰਕੇ ਦੇਖਦੇ ਹਾਂ ਹੁਣ ਕੋਰਟਸ ਦੇ ਵਿੱਚ ਕੀ ਹੁੰਦਾ ਹੈਗਾ, ਪਰ ਐਕਸਪੋਜ਼ ਪੂਰੀ ਤਰ੍ਹਾਂ ਅਡਾਨੀ ਗਰੁੱਪ ਜਿਹੜਾ ਆ ਉਹ ਹੋ ਗਿਆ ਹੈਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਸੀਲਡ ਡੀਓਜੀ ਦੀ ਇੰਡਾਈਟਮੈਂਟ ਜਿਹੜੀ ਉਹ ਵੀ ਇਸ ਦੇ ਵਿੱਚ ਹੋ ਸਕਦੀ ਆ। ਸੋ ਕਹਿੰਦੇ ਵੀ ਸੀਕ੍ਰੇਟ ਦੇ ਵਿੱਚ ਜਿਹੜੇ ਸਸਪੈਕਟ ਆ, ਉਹਨਾਂ ਦੇ ਉਲਟ ਅਦਾਲਤ ਦੇ ਵਿੱਚ ਕਾਰਵਾਈ ਸ਼ੁਰੂ ਹੋ ਜਾਂਦੀ ਆ। ਉਹ ਸੀਲ ਇਸ ਲਈ ਕੀਤੀ ਜਾਂਦੀ ਆ ਵੀ ਤਾਂ ਜੋ ਜਿਨ੍ਹਾਂ ਦੇ ਨਾਮ ਹੈਗੇ, ਜੇ ਉਹਨਾਂ ਦਾ ਨਾਮ ਪਤਾ ਲੱਗ ਗਿਆ ਉਹਨਾਂ ਨੂੰ, ਤਾਂ ਉਹ ਭਗੌੜੇ ਨਾ ਹੋ ਜਾਣ, ਉਹ ਇੱਥੋਂ ਭੱਜ ਨਾ ਜਾਣ, ਜਾਂ ਐਵੀਡੈਂਸ ਆ ਉਸ ਨੂੰ ਜਿਹੜਾ ਆ ਉਹ ਨਸ਼ਟ ਜਿਹੜਾ ਉਹ ਨਾ ਕਰ ਦੇਣ, ਤੇ ਜਸਟਿਸ ਤੋਂ ਇਵੇਡ ਜਿਹੜਾ ਉਹ ਨਾ ਕਰ ਦੇਣ। ਅਡਾਨੀ ਇਸ ਟਾਈਮ ਅਮਰੀਕਾ ਦੇ ਮਾਈਕਰੋਸਕੋਪ ਦੇ ਅੰਡਰ ਜਿਹੜਾ ਉਹ ਚੱਲ ਰਿਹਾ, ਜਿੱਦਾਂ ਪਹਿਲਾਂ ਦੱਸਿਆ, ਸਿਕਿਉਰਿਟੀ ਤੇ ਵਾਇਰ ਫਰਾਡ ਦੇ ਮਾਮਲੇ ਦੇ ਵਿੱਚ ਆਲਰੇਡੀ ਚਾਰਜਡ ਆ, ਇੰਡਾਈਟਡ ਆ, ਉਸ ਦੇ ਉਲਟ ਵਾਰੰਟ ਜਿਹੜੇ ਆ ਉਹ ਇਸ਼ੂ ਹੋਏ ਸੀ। ਬਿਜ਼ਨਸ ਦਾ ਜਿਹੜਾ ਫਾਲਆਊਟ ਆ ਉਹ ਇਸ ਨੂੰ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਕੁਝ ਸੀਲਡ ਇੰਡਾਈਟਮੈਂਟਸ ਦੀਆਂ ਜੇ ਉਦਾਹਰਨਾਂ ਦਿੰਦੇ ਜਾਈਏ ਤਾਂ ਨਿਖਿਲ ਗੁਪਤਾ ਦੇ ਉਲਟ ਜੂਨ 13 2023 ਨੂੰ ਜਿਹੜੀ ਸੀਲਡ ਇੰਡਾਈਟਮੈਂਟ ਆ ਉਹ ਕੀਤੀ ਗਈ ਸੀ। ਜੂਨ 18 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਹੁੰਦੀ ਆ, ਉਹਨਾਂ ਨੂੰ ਅਸੈਸੀਨੇਟ ਕੀਤਾ ਜਾਂਦਾ ਆ। 30 ਜੂਨ ਨੂੰ ਨਿਖਿਲ ਗੁਪਤਾ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਂਦਾ ਆ, ਤੇ ਫਿਰ ਜਿਹੜੀ 30 ਨਵੰਬਰ ਨੂੰ ਇੰਡਾਈਟਮੈਂਟ ਜਿਹੜੀ ਆ ਉਹ ਜਨਤਕ ਕੀਤੀ ਜਾਂਦੀ ਆ, ਅਨਸੀਲ ਹੁੰਦੀ ਆ। ਫਿਰ ਉਸ ਤੋਂ ਬਾਅਦ 'ਚ ਅਕਤੂਬਰ 2024 ਦੇ ਵਿੱਚ ਵਿਕਾਸ ਯਾਦਵ ਨਾਂ ਦਾ ਜਿਹੜਾ ਰਾਅ ਦਾ ਏਜੰਟ ਆ, ਉਸ ਦੇ ਨਾਮ ਦੇ ਨਾਲ ਜਿਹੜੀ ਸੁਪਰਸੀਡਿੰਗ ਇੱਕ ਇੰਡਾਈਟਮੈਂਟ ਆ ਉਹ ਲਿਆਂਦੀ ਜਿਹੜੀ ਜਾਂਦੀ ਆ। ਸੋ ਇਸ ਪੂਰੇ ਮਾਮਲੇ ਦੇ ਵਿੱਚ ਭਾਰਤ ਦੀ ਪੂਰੀ ਖਿੱਲੀ ਆਪਾਂ ਕਹਿ ਸਕਦੇ ਹਾਂ ਵੀ ਉਹ ਉੱਡ ਰਹੀ ਆ। ਜੈ ਸ਼ੰਕਰ ਦਾ ਜਿੰਨੇ ਮਰਜ਼ੀ ਉਹ ਲੋਕ ਕਹਿੰਦੇ ਹੁਣ ਵੀ ਬਹੁਤ ਤਗੜਾ ਫੋਰਨ ਮਿਨਿਸਟਰ ਆ, ਉੱਥੋਂ ਦੇ ਲੋਕਾਂ ਨੇ ਜਿਹੜਾ ਉਹ ਕਹਿਣਾ ਆ, ਪਰ G7 ਸਮਿਟ ਦੇ ਵਿੱਚ ਨਾ ਸੱਦਣਾ, ਟਰੰਪ ਉਹਨਾਂ ਦੇ ਇਨਾਗੂਰੇਸ਼ਨ ਦੇ ਉੱਤੇ ਨਾ ਸੱਦਣਾ, ਫਿਰ ਜਦੋਂ ਇੱਥੇ ਆਇਆ ਆਪਣੇ ਨਾਗਰਿਕਾਂ ਨੂੰ ਬੇਇੱਜ਼ਤੀ ਦੇ ਨਾਲ ਵਾਪਸ ਜਿਹੜੀ ਉਹ ਲੈਣ ਦੇ ਲਈ ਕੁਛ ਮੂੰਹੋਂ ਬੋਲ ਤੱਕ ਨਹੀਂ ਉਹਨਾਂ ਤੋਂ ਬੋਲੇ ਜਿਹੜੇ ਉਹ ਗਏ, ਜਿੱਦਾਂ ਅਮਰੀਕਾ ਵਾਲਿਆਂ ਨੇ ਉਹਦੇ ਵਿੱਚ ਪਾ ਕੇ ਜਦੋਂ ਘੱਲੇ ਸੀਗੇ, ਉਹ ਸਾਰੀਆਂ ਚੀਜ਼ਾਂ ਹੁਣ ਹਰ ਇੱਕ ਚੀਜ਼ ਦੇ ਵਿੱਚ ਟੈਰਿਫ ਜ਼ੀਰੋ ਕਰਨ ਨੂੰ ਜਾਂ ਘਟਾਉਣ ਤੱਕ ਨੂੰ ਜਿਹੜਾ ਮੋਦੀ ਆ ਉਹ ਰੈਡੀ ਜਿਹੜਾ ਉਹ ਹੋ ਰਿਹਾ ਆ। ਜੋ ਇੰਡੋ ਪਾਕ ਕੌਨਫਲਿਕਟ ਹੋਇਆ ਉਸ ਤੋਂ ਵਿੱਚ ਜਹਾਜ਼ਾਂ ਦਾ ਇਹਨਾਂ ਦਾ ਡਿੱਗਣਾ, ਓਵਰਆਲ ਕਿਸੇ ਮੁਲਕ ਦਾ ਉਹਨਾਂ ਦੇ ਨਾਲ ਨਾ ਖੜਨਾ, ਤਾਂ ਇੱਕ ਡਿਪਲੋਮੈਟਿਕ ਫੇਲੀਅਰ ਦੇ ਤੌਰ ਦੇ ਉੱਤੇ ਜਿਹੜੀ ਭਾਰਤ ਦੀ ਸਟੇਟ ਆ ਉਹ ਇਸ ਟਾਈਮ ਸਾਹਮਣੇ ਆ ਰਹੀ ਆ। ਸੋ ਇਹ ਸਿੱਖਾਂ ਦੇ ਲਈ ਬੜਾ ਇੱਕ ਸੁਨਹਿਰੀ ਮੌਕਾ ਆ ਵੀ ਇਸ ਗਰਮ ਲੋਹੇ ਦੇ ਉੱਤੇ ਹਥੌੜਾ ਮਾਰਨ ਦਾ ਮਤਲਬ ਇਹ ਆ ਵੀ ਆਪਣੇ ਦੁਆਰਾ ਜਿਹੜੇ ਵੱਖ-ਵੱਖ ਲੈਜਿਸਲੇਸ਼ਨਸ, ਚਾਹੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਆ, ਐਂਟੀ ਸਿੱਖ ਹੇਟ ਦਾ ਆ, ਇੱਦਾਂ ਦੇ ਜਿਹੜੇ ਕੋਈ ਲੈਜਿਸਲੇਸ਼ਨ ਚੱਲ ਰਹੇ ਆ ਉਹਨਾਂ ਨੂੰ ਹੋਰ ਸਰਗਰਮੀ ਦੇ ਨਾਲ ਪਾਸ ਕਰਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇੱਥੋਂ ਦੇ ਲਾਅ ਮੇਕਰਸ ਨੂੰ ਤੁਸੀਂ ਸਾਫ਼ ਸਪਸ਼ਟ ਦੱਸ ਸਕਦੇ ਆ ਵੀ ਮੋਦੀ ਦੇ ਜਿਹੜੇ ਗੈਂਗਸਟਰ ਕੈਨੇਡਾ ਦੇ ਵਿੱਚ ਕਤਲੋਗਾਰਤ ਕਰ ਰਹੇ ਆ, ਉਹਦਾ ਜਿਹੜਾ ਫਰੈਂਡ, ਬਿਜ਼ਨਸ ਫਰੈਂਡ ਆ, ਉਹ ਅਮਰੀਕਾ ਦੇ ਜਿਹੜੇ ਹੈਗੇ ਆ ਕੰਮ ਉਹਨਾਂ ਦੇ ਉਲਟ ਚੱਲ ਰਿਹਾ ਆ, ਉਹਨਾਂ ਦੀ ਪਾਲਿਸੀਜ਼ ਦੇ ਉਲਟ ਚੱਲ ਰਿਹਾ ਆ, ਅਮਰੀਕਾ ਦੇ ਦੁਸ਼ਮਣਾਂ ਦੇ ਨਾਲ ਉਹ ਹੱਥ ਮਿਲਾ ਕੇ ਜਿਹੜਾ ਉਹ ਚੱਲ ਰਿਹਾ। ਸੋ ਭਾਰਤ ਦਾ ਚਿਹਰਾ ਲਗਾਤਾਰ ਇਹਨਾਂ ਕਾਰਵਾਈਆਂ ਦੇ ਨਾਲ ਨੰਗਾ ਹੁੰਦਾ ਆ। ਸੋ ਅਜਿਹੇ ਮੌਕਿਆਂ ਦੇ ਉੱਤੇ ਸਿੱਖਾਂ ਨੂੰ ਜਿਹੜੀ ਆਪਣੀ ਜਿਹੜੀ ਡਿਪਲੋਮੈਟਿਕ ਪਾਵਰ ਆ ਉਸ ਦੀ ਵਰਤੋਂ ਕਰਦੇ ਹੋਏ ਕਾਰਵਾਈਆਂ ਨੂੰ ਅੱਗੇ ਵਧਾਉਣਾ ਚਾਹੀਦਾ ਹੈਗਾ।